ਉਹ ਤਾਂ ਜੀ ਰਾਜੇ ਮਹਾਰਾਜਾਂ ਦੀ ਧੀ ਰਾਣੀ ਸੀਗੀ ਲੜਕੀ, ਉਹਨੇ ਸ਼ਰਤ ਰੱਖਤੀ ਵੀ ਮੈਂ ਸ਼ਾਦੀ ਉਹਦੇ ਨਾਲ ਕਰਾਉਂਗੀ ਜਿਹੜਾ ਮੇਰੇ ਕੋਲ ਆ ਕੇ 20 ਗਿਣੂਗਾ। ਉਹਦਾ ਇੱਕ ਕਾਨੂੰਨ ਸੀਗਾ, ਸਸਤਾ ਭਲਾ ਜ਼ਮਾਨਾ ਸੀ, ਅਨਪੜ੍ਹਾਂ ਦਾ ਦੌਰ ਸੀਗਾ, ਤਾਲੀਮ ਉਦੋਂ ਕੋਈ ਨਹੀਂ ਸੀ ਹੁੰਦੀ, ਕਿਉਂਕਿ 20 ਗਿਣਨੇ ਵੀ ਉਦੋਂ ਬਹੁਤ ਮੁਸ਼ਕਲ ਹੁੰਦੇ ਸੀਗੇ। ਜੇ ਕੋਈ ਬੱਕਰੀ ਵੇਚਦਾ ਸੀ ਤਾਂ 20 ਗਿਣਦੇ ਸੀ, ਤਾਂ 100 ਗਿਣਦੇ ਸੀ, ਤਾਂ 5-20 ਗਿਣਦੇ ਸੀ, ਫਿਰ 100 ਗਿਣਦੇ ਸੀ। ਇਹ ਵੀ ਨਹੀਂ ਸੀ ਪਤਾ ਹੁੰਦਾ ਵੀ 100 ਕਿੱਥੇ ਜਾ ਕੇ ਹੁੰਦਾ। 99 ਦਾ ਵੀ ਨਹੀਂ ਸੀ ਪਤਾ, ਅਨਪੜ੍ਹਾਂ ਦਾ ਦੌਰ ਸੀਗਾ। ਉਹਨੇ ਸ਼ਰਤ ਰੱਖਤੀ ਜਿਹੜਾ ਮੇਰੇ ਕੋਲ ਆ ਕੇ 20 ਗਿਣੂਗਾ। ਉਹ ਹੁਣ ਪੜ੍ਹੇ ਲਿਖੇ ਤਾਂ ਸਮਝਦੇ ਸੀਗੇ ਜਿਹੜੇ ਗਿਣਤੀ ਦੇ 20 ਨੇ 1 2 3 4 ਵੀ ਇਹ ਗਿਣਨੇ ਆ, ਨਹੀਂ, ਉਹ ਇੱਕ ਅਕਲ ਦੇ 20 ਸੁਣਨਾ ਚਾਹੁੰਦੀ ਸੀ। ਉਹ ਅਕਲ ਦੇ 20 ਸੀਗੇ ਜਿਹੜੇ ਉਹਦੇ ਗਿਣੇ ਨਹੀਂ ਸੀ ਜਾਂਦੇ, ਜਿਹੜੇ ਤੋਂ ਨਹੀਂ ਸੀ ਗਿਣ ਹੁੰਦੇ ਉਹਦੇ ਉਹ 20 ਲਿੱਤਰ ਮਾਰਦੀ ਸੀ। ਉਹਦਾ ਇਹ ਵੀ ਕਾਨੂੰਨ ਸੀਗਾ। ਬੜੇ ਗਏ ਉੱਥੇ, ਲਿੱਤਰ ਖਾ ਕੇ ਮੁੜੇ। ਇੱਕ ਪੜ੍ਹੀ ਲਿਖੀ ਫੈਮਿਲੀ ਦਾ ਅਫਸਰਾਂ ਦਾ ਲੜਕਾ ਕੋਈ 5-7 ਮੁਲਕਾਂ ਦੀ ਸੈਰ ਕਰਿਆ ਆ, ਤੇ ਉਹ ਵਾਪਸ ਜਿਸ ਵੇਲੇ ਆਇਆ ਯਾਰਾਂ ਦੋਸਤਾਂ 'ਚ ਬੈਠਾ, ਬਾਹਰਲੇ ਮੁਲਕਾਂ ਦੀਆਂ ਕਿੱਸੇ ਕਹਾਣੀਆਂ ਸੁਣਾਵੇ। ਉਹ ਇੱਕ ਦਿਨ ਕਹਿਣ ਲੱਗੇ, ਯਾਰ ਤੂੰ ਸਾਨੂੰ ਤਾਂ ਬਹੁਤ ਗੱਲਾਂ ਸੁਣਾਤੀਆਂ, ਇੱਥੇ 20 ਤੇ ਅੜੀ ਬੈਠੀ ਹੈ। ਉਹਦੇ 20 ਗਿਣ ਕੇ ਆ ਲੱਗਾ, 20 ਗਿਣਨਾ ਕਿਹੜਾ ਕੰਮ ਹੈ? ਕਹਿੰਦਾ ਮੈਂ ਤਾਂ ਲੱਖਾਂ ਕਰੋੜਾਂ ਅਰਬਾਂ ਤੱਕ ਗਿਣ ਦਿੰਦਾ, 20 ਗਿਣਨੇ ਕਿਹੜੇ ਕੰਮ ਹੈ? ਉਹਨੂੰ ਇਲਮ ਦਾ ਚੱਕਿਆ, ਇਲਮ ਪੜ੍ਹਿਆ ਲਿਖਿਆ ਸੀ। ਘੋੜੀ ਤੇ ਸਵਾਰ ਹੋ ਕੇ ਗਾੜੀ ਲਾ ਲਈ, ਪਿਛਾੜੀ ਲਾ ਲਈ, ਸਿਰ ਤੇ ਹੈਡ ਰੱਖ ਲਿਆ ਤੇ ਛਿਟੀ ਫੜ ਲਈ, ਮਾਰੋ ਮਾਰ ਕਰਦਾ ਰਾਣੀ ਦੇ ਮਹੱਲ ਨੂੰ ਤੁਰ ਪਿਆ। ਤੁਰਿਆ ਜਾਂਦਾ ਰਸਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਇੱਕ ਗੰਜਾ ਜਾਲੀ ਭੇਡਾਂ ਚਾਰਦਾ ਹੁੰਦਾ ਸੀ। ਉਹ ਭੇਡਾਂ ਚਾਰਨ ਵਾਲੇ ਨੇ ਜਿਸ ਵੇਲੇ ਬਾਊ ਨੂੰ ਆਉਂਦੇ ਨੂੰ ਦੇਖਿਆ, ਉਹਨੂੰ ਕਹਿੰਦਾ, ਬਾਊ ਜੀ ਰਾਣੀ ਦੇ 20 ਗਿਣਨ ਚੱਲੇ ਹੋ। ਉਹ ਹੁਣ ਪੜ੍ਹਿਆ ਲਿਖਿਆ ਸੀ, ਕਹਿੰਦਾ ਯੂ ਆਰ ਗੈਟ ਆਊਟ। ਉਹਨੂੰ ਜਾਲੀ ਨੂੰ ਕਹਿੰਦਾ ਵੀ ਜਾ ਦਫਾ ਹੋ ਜਾ। ਕਹਿੰਦਾ ਜੇ ਜਾਲੀ ਪਾਲੀ ਕਿਹਾ ਉੱਥੇ, ਕਹਿੰਦਾ ਮੈਨੂੰ ਪਤਾ ਕਿੱਥੇ ਚੱਲਿਆ। ਕਹਿੰਦਾ ਜਾ, ਕਹਿੰਦਾ ਅੱਗੇ ਟਮਾਟਰ ਤੇਰੀ ਜਾਂਦੇ ਦੀ ਭੁੱਲ ਜਾਣੀ ਆ। ਉਹਨੇ ਜਾ ਕੇ ਘੋੜੀ ਦੀ ਗਾੜੀ ਲਾਤੀ, ਪਿਛਾੜੀ ਲਾਤੀ, ਮਾਰੀ ਜੰਗ ਨਗਾਰੇ ਤੇ ਚੋਟ, ਗੋਲੀ ਉੱਤੋਂ ਆਈ, ਫੜ ਕੇ ਬਾਹ ਤੋਂ ਬਾਊ ਨੂੰ ਉੱਤੇ ਲੈ ਗਈ। ਮਹੱਲ ਦੇ ਉੱਤੇ ਛੱਤ ਚਬਾਰੇ ਤੇ ਬੈਠੀ ਸੀ ਨਾ। ਇਸ ਵੇਲੇ ਪੇਸ਼ ਹੋ ਗਿਆ, ਬਾਊ ਜੀ ਕਿਸ ਵਾਸਤੇ ਆਏ? ਕਹਿੰਦੇ 20 ਗਿਣਨ ਵਾਸਤੇ। ਉਹਦੇ 2 ਮੂੜੇ ਰੱਖੇ ਹੁੰਦੇ ਸੀ ਬਹਿਣ ਵਾਲੇ, ਇੱਕ ਉੱਚਾ ਇੱਕ ਨੀਵਾਂ। ਉੱਚੇ ਮੂੜੇ ਤੇ ਆਪ ਬਹਿ ਜਾਂਦੇ ਸੀ, ਨੀਵੇਂ ਮੂੜੇ ਤੇ ਆਉਣ ਵਾਲੇ ਸੈਲ ਨੂੰ ਬਿਠਾਉਂਦੇ ਸੀ ਜਿਹੜਾ 20 ਗਿਣਨ ਵਾਸਤੇ ਜਾਂਦਾ ਸੀ। ਬਾਊ ਜੀ ਬਹਿ ਗਿਆ, ਕਹਿੰਦਾ ਕਹੋ ਬਾਊ ਜੀ ਇੱਕ। ਉਹ ਕਹਿੰਦਾ ਠਹਿਰ ਜਾਓ ਜੀ, ਇੱਕ ਇੱਕ ਹੀ ਕਰਦਾ, ਮੈਂ ਹੁਣ ਗਿਣ ਕੇ ਰੱਖ ਦੇਣਾ। ਉਹ ਲੱਗ ਗਿਆ ਕਰਨ 1 2 3 4। ਉਹਨੇ ਛਿੱਤਰ ਨੂੰ ਹੱਥ ਪਾ ਲਿਆ, ਕਹਿੰਦਾ ਯਾਰ ਇਹ ਜ਼ਿਆਦਾ ਪੜ੍ਹੀ ਹੋਈ ਹੈ, ਅੰਗਰੇਜ਼ੀ ਸਮਝਦੀ ਹੋਣੀ ਹੈ, ਫਾਰਸੀ ਸਮਝਦੀ ਹੋਣੀ ਹੈ। ਉਹ ਲੱਗ ਗਿਆ ਕਰਨ ਅੱਵਲ ਦੋਮ ਸੋਮ ਚਹਾਰਮ ਪੰਜਮ। ਉਹਨੇ ਇੱਥੇ ਕਿ ਲੈ ਆਂਦਾ ਛਿੱਤਰ, ਕਹਿੰਦੀ 20 ਗਿਣ। ਉਹ ਕਹਿੰਦਾ ਬਹੁਤੀ ਪੜ੍ਹੀ ਹੋਈ ਹੈ, ਅੰਗਰੇਜ਼ੀ ਸਮਝਦੀ ਹੈ, ਇੰਗਲਿਸ਼ ਸਮਝਦੀ ਹੈ। ਉਹ ਲੱਗ ਗਿਆ ਕਰਨ 1 2 3 4 ਫਾੜ ਫਾੜ ਫਾੜ। ਜਦ ਨੂੰ ਰਾਣੇ ਉਹ ਛਿੱਤਰ ਪੈਣ ਲੱਗ ਗਏ ਬਾਊ ਦੇ। ਉਹਦੀ ਹੈਟ ਕਿਧਰੇ, ਟਾਈ ਕਿਧਰੇ, ਛੱਡੀ ਕਿਧਰੇ, ਭੱਜਦੇ ਤੇ 20 ਦੌੜਦੇ ਤੇ ਪੂਰੇ ਕਰਤੇ, ਫੜ ਨਹੀਂ ਫੜ ਗੋਲੀਏ ਕਿਤੇ ਭੱਜ ਨਾ ਜਾਵੇ। ਉਹ ਰਾਣੀ ਤੋਂ ਡਰਦਾ ਭੱਜਿਆ ਆਵੇ। ਹੁਣ ਆ ਕੇ ਘੋੜੀ ਦੀ ਗਾੜੀ ਖੋਲੀ, ਪਿਛਾੜੀ ਖੋਲੀ ਨਾ। ਉਹਨੇ ਮਾਰਿਆ ਛੜਾਪਾ, ਉੱਤੇ ਬਹਿ ਗਿਆ, ਪਿਛਾੜੀ ਘੋੜੀ ਨੇ ਜ਼ੋਰ ਨਾਲ ਪੱਟ ਲਈ। ਹੁਣ ਬਾਬੂ ਰਾਣੀ ਤੋਂ ਡਰਦਾ ਭੱਜਿਆ ਜਾਵੇ, ਮਗਰ ਮੋਰਾਂ 'ਚ ਕੀਲਾ ਮੁਲਾਕਾਤ ਕਰਦਾ ਹੋਵੇ, ਫੜ ਫੜ ਮੋਰਾਂ 'ਚ ਕੀਲੇ ਲੱਗਦੇ ਹੁੰਦੇ ਆ। ਰਾਣੀ ਦਾ ਡੋਲਾ ਕਿੱਥੇ ਗਾਉਂਦਾ? ਉਹ ਕਹਿੰਦਾ ਡੋਲੇ ਨੇ ਖਾਧੀ ਕੜੀ, ਪਹਿਲਾਂ ਤੂੰ ਇਹ ਦੱਸ ਮਾਰਦੀ ਕਿੱਥੇ ਤੱਕ ਆਉਂਦੀ ਹੁੰਦੀ ਹੈ। ਕਹਿੰਦਾ ਹੁਣ ਤਾਂ ਬੜਾ ਸੋਹਣਾ ਮੇਰੇ ਵਾਂਗੂ ਬੋਲਣਾ, ਤੇਰੀ ਚੀਚਕੋ ਮਿਚਕੋ ਕਿੱਥੇ ਗਈ? ਕਹਿੰਦਾ ਯਾਰ ਉਹਨੇ ਤਾਂ ਗੱਲ ਹੀ ਨਹੀਂ ਸੁਣੀ। ਕਹਿੰਦਾ ਉਤਰਿਆ ਥੱਲੇ, ਤੇਰੀਆਂ ਸਾਲੀਆਂ ਨਹੀਂ ਵਿਦਾ ਕਰਨ ਆਈਆਂ ਤੈਨੂੰ, ਆ ਪਿੱਛੇ ਮੁੜ ਕੇ ਦੇਖ। ਕਹਿੰਦਾ ਕੀਲੇ ਲੱਗਦੇ ਆਏ ਆ ਮੋਰਾਂ 'ਚ। ਉਹਨੇ ਜਦ ਧਿਆਨ ਮਾਰਿਆ, ਕਹਿੰਦਾ ਯਾਰ ਉਹਨੇ ਤਾਂ ਸੁਰਤ ਮਾਰਤੀ ਮੇਰੀ। ਕਹਿੰਦਾ ਉਤਰਿਆ ਥੱਲੇ, ਰਾਣੀ ਤੋਂ ਥੱਲੇ ਉਤਰਿਆ, ਘੋੜੀ ਤੋਂ ਆ ਗਿਆ। ਕਹਿੰਦਾ ਫੜ ਮੇਰਾ ਟਾਂਗਾ, ਕਹਿੰਦਾ 4 ਮੇਰੀਆਂ ਭੇਡਾਂ। ਕਹਿੰਦਾ ਜਾਜ ਗੰਜਾ ਹੈ ਨਹੀਂ ਜਾਂ ਰਾਣੀ ਹੈ ਨਹੀਂ ਹੈ ਜੀ। ਉਹ ਹੁਣ ਉਹਨੂੰ ਪੜ੍ਹੇ ਲਿਖੇ ਨੂੰ ਭੇਡਾਂ ਮਗਰ ਲਾ ਕੇ ਦੁਪਹਿਰ ਦਾ ਟਾਈਮ, ਕਹਿੰਦਾ ਜਾਂਦੇ ਜਾਂਦੇ ਮਾਂ ਨੂੰ ਮਿਲ ਚੱਲਿਆ, ਨਾਲੇ ਲੱਸੀ ਪੀ ਜਾਂਦੇ ਆ। ਜਾ ਕੇ ਚਾਟੀ ਖੜਕਾਈ, ਉਹਦੀ ਮਾਂ ਸੀ ਅੰਨੀ। ਉਹਨੇ ਕਿਹਾ ਦੁਰ ਦੁਰ ਦੁਰ। ਉਹਨੇ ਕਿਹਾ ਪਤਾ ਨਹੀਂ ਕੁੱਤਾ ਆ ਗਿਆ। ਉਹ ਕਹਿਣ ਲੱਗਿਆ ਮਾਂ ਮੈਂ ਤੇਰਾ ਪੁੱਤ ਗੰਜਾ ਜਾਲੀ ਬੇਨ ਮਾਣਿਆ ਤੂੰ ਇਸ ਵੇਲੇ, ਤੇਰੀਆਂ ਭੇਡਾਂ ਲੈ। ਕਹਿੰਦਾ ਸੌਰੀ ਭੇਡਾਂ ਦੀ ਭੇਡਾਂ ਆਪਣੇ ਅਫਸਰਾਂ ਦੇ ਪੁੱਤ ਚਾਰਦੇ ਫਿਰਦੇ ਆ, ਅਸੀਂ ਕਿਸੇ ਤੋਂ ਘੱਟ ਆ? ਵੀ ਮਰ ਜਾਣਿਆ, ਤੂੰ ਕਿੱਥੇ ਚੱਲਿਆ? ਕਹਿੰਦਾ ਮੈਂ ਚੱਲਿਆ ਰਾਣੀ ਦੇ 20 ਗਿਣਨ। ਨਾ ਵੇ ਨਾ, ਉੱਥੇ ਨਾ ਜਾਈ, ਉਹ ਤਾਂ ਮਾਰਦੀ ਹੈ। ਉਹ ਕਹਿੰਦਾ ਮਾਰਦੀ ਹੋ ਲੋਕਾਂ ਨੂੰ, ਮੈਨੂੰ ਤਾਂ ਹੱਥ ਨਹੀਂ ਲਾ ਸਕਦੀ। ਕਹਿੰਦਾ ਸਿਰੋਂ ਗੰਜਾ 5, ਸਿਰੋਂ ਗੰਜਾ ਅੱਖੋਂ ਕਾਣਾ 5 ਦਬੰਜੀ ਝਾਕੇ 5 ਕਲਿਆਣਾ। ਬੰਦਾ ਬਹੁਤ ਤੇਜ਼ ਹੁੰਦਾ ਇਹ, ਹਾਂਜੀ। ਉਹਨੇ ਪੀ ਕੇ ਲੱਸੀ ਸਿਰ ਤੇ ਰੱਖਿਆ, ਪਰਨਾ ਇੱਕ ਸਾਫਾ ਮੋਢੇ ਤੇ ਰੱਖ ਲਿਆ, ਹੱਟ 'ਚ ਫੜ ਕੇ ਡਾਂਗ ਮਾਰੋ ਮਾਰ ਕਰਦਾ ਰਾਣੀ ਦੇ ਮਹੱਲ ਨੂੰ ਤੁਰ ਪਿਆ। ਲੋਕ ਤਾਂ ਚੋਟ ਮਾਰਦੇ ਸੀ, ਛੋਟੀ ਨਾਲ ਨਗਾਰਾ ਵਜਾਉਂਦੇ ਸੀ, ਉਹ ਡਾਂਗ ਨਾਲ ਹੀ ਲਾ ਕੇ ਵੱਢਣ ਲੱਗ ਗਿਆ ਟਮਕ ਨੂੰ। ਪੁੱਠੀ ਜੀ ਦਿਲ ਧੜਲ ਧੜਲ ਦੀ ਆਵਾਜ਼ ਆਈ। ਰਾਣੀ ਕਹਿੰਦੀ ਗੋਲੀ ਨੂੰ, ਕਹਿੰਦੀ ਅੱਜ ਆਵਾਜ਼ ਨਗਾਰੇ 'ਚ ਹੋਰ ਤਰ੍ਹਾਂ ਦੀ ਆਈ ਹੈ, ਤੇ ਦੇਖ ਕੌਣ ਹੈ। ਜਦ ਉਹਨੇ ਥੱਲੇ ਆ ਕੇ ਦੇਖਿਆ, ਗੰਜਾ ਜਾਲੀ ਬੇਗੰਜਿਆ, ਇਹ ਪਿਓ ਨੂੰ ਕਿ ਪਾੜਦਾ ਨਗਾਰੇ ਨੂੰ? ਕਹਿੰਦਾ ਮੈਂ ਰਾਣੀ ਦੇ 20 ਗਿਣਨਾ ਆ। ਅੱਛਾ, ਕਹਿੰਦੀ ਫੜ ਕੇ ਬਾਹ ਤੋਂ ਫੜ ਕੇ ਉੱਤੇ ਲੈ ਗਈ। ਪੌੜੀਆਂ ਦੇ ਵਿੱਚ ਜਾ ਕੇ ਰਾਣੀ ਨੂੰ ਗੋਲੀ ਨੂੰ ਧੱਕਾ ਦੇ ਕੇ ਛੱਡਤਾ ਗੰਜੇ ਜਾਲੀ ਨੇ। ਹਟ ਪਰੇ, ਕਹਿੰਦਾ ਮੇਰੀਆਂ ਲੱਤਾਂ ਟੁੱਟੀਆਂ, ਲੋਕਾਂ ਨੂੰ ਫੜ ਕੇ ਲੈ ਜਾਂਦੀ ਹੈ। ਕਹਿੰਦਾ ਮੈਂ ਆਪ ਜਾਊਂਗਾ। ਉਹ ਕਹਿੰਦੀ ਮੈਂ ਇੱਥੋਂ ਹੀ ਮੋੜ ਦਿੰਦੀ ਆ, ਰਾਣੀ ਤੱਕ ਜਾਣ ਹੀ ਨਹੀਂ ਦਿੰਦੀ। ਕਹਿੰਦੀ ਗੰਜਿਆ 4 ਸਵਾਲ ਪਹਿਲਾਂ ਮੇਰੇ ਦੱਸ। ਕਹਿੰਦੀ ਵੀ ਕਿਹੜੇ? ਕਿਹੜਾ ਤੇਰਾ ਵੀ ਕਹਿੰਦਾ ਟੈਕਸ ਲਾਇਆ ਹੋਇਆ ਰਾਜ ਜਿਹੜਾ ਪੂਰਾ ਕਰਨਾ ਪੈਂਦਾ। ਕਹਿੰਦੀ 4 ਸਵਾਲ ਮੇਰੇ ਦੱਸ, ਫੇਰ ਰਾਣੀ ਤੱਕ ਜਾਣ ਦਊਂ ਤੇ। ਉਹ ਕਹਿੰਦਾ ਹਾਂ ਪੁੱਛ। ਉਹ ਕਹਿੰਦੀ ਮੇਰਾ ਪਹਿਲਾ ਸਵਾਲ ਅਰਸ਼ ਦਾ ਫੁੱਲ, ਜ਼ਮੀਨ ਦਾ ਗੁੱਲ, ਬੇਵਕਤੀ ਨਮਾਜ਼, ਬੇਨੁਕਤੀ ਕਿਤਾਬ। ਮੇਰੇ 4 ਸਵਾਲ ਦੱਸ। ਕਹਿੰਦਾ ਤਾਂ ਬਹੁਤ ਔਖੇ ਸਵਾਲ ਨੇ, ਇਹ ਤਾਂ ਕੋਈ ਬੰਦਾ ਦੱਸ ਹੀ ਨਹੀਂ ਸਕਦਾ। ਕਹਿੰਦੀ ਦੱਸ ਫੇਰ ਅੱਗੇ ਜਾਣ ਦਊਂ।
ਉਹ ਕਹਿੰਦਾ ਅਰਸ਼ ਦਾ ਫੁੱਲ, ਕਹਿੰਦਾ ਕੁਤਬ ਤਾਰੇ ਦੇ ਵਿੱਚ ਕਹਿੰਦਾ ਨਬੀ ਪਾਕ ਦਾ ਨੂਰ ਚਮਕਣਾ, ਕਹਿੰਦਾ ਅਰਸ਼ ਦਾ ਫੁੱਲ ਹੈ। ਜ਼ਮੀਨ ਦਾ ਗੋਲ ਉਹੀ ਜ਼ਮੀਨ ਤੇ ਕਹਿੰਦਾ ਨਬੀ ਪਾਕ ਦਾ ਰੌਦਾ ਮੁਬਾਰਕ। ਤੇ ਕਹਿੰਦੀ ਬੇਵਕਤੀ ਨਮਾਜ਼, ਕਹਿੰਦਾ ਲੱਗਦੀ ਤੇਰੀ ਨਮਾਜ਼ ਜਨਾਜ਼ਾ ਜਿਹਦਾ ਕੋਈ ਵਕਤ ਨਹੀਂ ਹੈਗਾ, ਇਹ ਕਿਸੇ ਵਕਤ ਵੀ ਪੜ੍ਹਨਾ ਪੈ ਜਾਂਦੀ ਹੈ, ਇਹ ਬੇਵਕਤੀ ਨਮਾਜ਼ ਹੈ। ਹਾਂ ਕਹਿੰਦੀ ਗੰਜੇ ਇਹ ਤਾਂ ਠੀਕ ਹੈ। ਕਹਿੰਦੀ ਬੇਨੁਕਤੀ ਕਿਤਾਬ, ਕਹਿੰਦਾ ਆ ਤੇਰੀ ਜ਼ਬਾਨ ਤਤਰ ਲੱਗੀ ਹੋਈ ਹੈ ਚੱਲਣ, ਕਹਿੰਦਾ ਇਹਦੇ ਤੇ ਨੁਕਤਾ ਹੈ ਨਹੀਂ, ਕਹਿੰਦਾ ਜ਼ਬਾਨ 'ਚ ਹੱਡੀ ਨਹੀਂ ਹੈਗੀ, ਹੱਡੀਆਂ ਤੜਾ ਦਿੰਦੀ ਹੈ ਇਹ, ਜ਼ਬਾਨ 'ਚ ਹੱਡੀ ਨਹੀਂ ਹੈਗੀ, ਹੱਡੀਆਂ ਤੜਾ ਦਿੰਦੀ ਹੈ, ਇਹਦੇ ਤੇ ਨੁਕਤਾ ਹੈ ਨਹੀਂ। ਰਾਣੀ ਨੇ ਗੋਲੀ ਨੇ ਨੀਵੀਂ ਪਾਲੀ, ਚੁੱਪ ਕਰਕੇ ਮੂਹਰੇ ਤੁਰ ਪਈ ਗੰਜਾ ਮਗਰ ਜਾ ਕੇ। ਰਾਣੀ ਨੂੰ ਕਹਿੰਦੀ ਮੇਰਾ ਹਿਸਾਬ ਕਰ ਦੇ, ਮੇਰਾ ਜਵਾਬ ਹੈ। ਕਹਿੰਦੀ ਕੀ ਹੋਇਆ? ਕਹਿੰਦੀ ਮੇਰੇ 4 ਸਵਾਲ ਦੱਸੇ ਇਹਨੇ, ਤੇਰੇ ਵੀ 20 ਗਿਣ ਜਾਣੇ ਅੱਜ। ਇਹ ਬੰਦਾ ਇਦਾਂ ਦਾ ਆ ਗਿਆ, ਚਲਿਆ ਗਿਆ, ਜਾ ਕੇ ਪੇਸ਼ ਹੋ ਗਿਆ। ਵੇ ਗੰਜਿਆ ਤੂੰ ਕਰਨਾ ਆਇਆ? ਕਹਿੰਦਾ ਲੋਕ ਕੀ ਕਰਨ ਆਉਂਦੇ ਆ? ਕਹਿੰਦੀ ਉਹ ਤਾਂ 20 ਗਿਣਨ ਆਉਂਦੇ ਆ, ਮੇਰਾ ਡੋਲਾ ਲੈਣ ਆਉਂਦੇ ਆ। ਕਹਿੰਦਾ ਵੀ ਮੈਨੂੰ ਭੁੱਲੇ ਹੋਏ ਆ, ਮੈਂ ਨਹੀਂ ਗਿਣ ਸਕਦਾ। ਉਹ ਕਹਿੰਦੀ ਜਾ ਚਲਾ ਜਾ, ਸਾਡੇ ਪਿੰਡ ਦਾ ਪਾਲੀਆਂ ਮਾਰ ਮਾਰ ਕੇ ਛਿੱਤਰ ਤੇਰੇ ਗੰਜੇ ਸਿਰ 'ਚ ਮੋਰੀਆਂ ਕਰ ਦੂੰ। ਉਹ ਕਹਿੰਦਾ ਰਾਣੀਏ ਜੇ ਤਾਂ 20 ਨਾ ਗਿਣੇ ਗਏ, ਗੰਜੇ ਸਿਰ 'ਚ ਮੋਰੀਆਂ ਤੂੰ ਕਰਦੀ, ਜੇ ਮੈਂ ਗਿਣ ਗਿਆ 20, ਕਹਿੰਦਾ ਗੁੱਤ ਨੂੰ ਹੱਥ ਪਾ ਕੇ ਕਹਿੰਦਾ ਮਹੱਲ ਤੋਂ ਖਿੱਚ ਕੇ ਲਿਜਾਊਂਗਾ, ਘੜੀਸਦਾ ਲਿਜਾਊਂਗਾ ਕਹਿੰਦਾ ਤੈਨੂੰ। ਉਹ ਕਹਿਣ ਲੱਗੀ, ਉਹਨੇ ਗੁੱਸਾ ਚੜ ਗਿਆ, ਹੋਵੇ ਪਾਲੀ ਭਾਵੇਂ ਮੇਰੀ ਗੁੱਤ ਨੂੰ ਹੱਥ, ਰਾਣੀ ਰੋਹ 'ਚ ਆ ਗਈ। ਉਹ ਤਾਂ ਲੈ ਕੇ 1.25 ਹੱਥ ਦਾ ਚੰਮ ਦਾ ਲਿੱਤਰ ਮੂਹਰੇ ਤੇ ਬਹਿ ਗਈ, ਨਾਲ ਉਹਨੂੰ ਬਿਠਾ ਲੈਂਦੇ। ਜਾਲੀ ਨੇ ਜਿਸ ਵੇਲੇ ਦੇਖਿਆ ਵੀ ਔਰਤ ਜ਼ਾਤ ਹੋ ਕੇ ਮੇਰੇ ਨਾਲੋਂ ਉੱਚੀ ਹੋਈ ਬੈਠੀ ਹੈ, ਉਹਨੇ ਲਾ ਕੇ ਮੋਢੇ ਤੋਂ ਸਾਫਾ ਲਾ ਕੇ ਪਰਨਾ ਗੁੱਛ ਮੁੱਛ ਜਾ ਕਰਕੇ ਲੈ ਕੇ ਥੱਲੇ 1.5 ਗਿੱਠ ਰਾਣੀ ਨਾਲੋਂ ਉੱਚਾ ਹੋ ਕੇ ਬਹਿ ਗਿਆ। ਕਹਿੰਦਾ ਹੁਣ ਗੱਲ ਕਰ। ਹੁਣ ਰਾਣੀ ਵੀ ਦੇਖਦੀ ਹੈ ਵੀ ਇਹ ਕੀ ਕਰਨ ਲੱਗਿਆ ਹੋਇਆ। ਕਹਿੰਦੀ ਆ ਵੇ ਗੰਜਿਆ ਕਹਿ ਇੱਕ, ਕਹਿੰਦਾ ਠਹਿਰ ਜਾ, ਇੱਕ ਇੱਕ ਕਰਕੇ ਸਾਰਾ ਜਹਾਨ ਪਾਗਲ ਕੀਤਾ ਹੋਇਆ, ਇੱਕ ਗੱਲ ਮੇਰੀ ਦੱਸ। ਕਹਿਣ ਲੱਗਿਆ ਕਿਹੜੀ? ਉਹ ਕਹਿੰਦਾ ਰਾਣੀਏ ਇਹ ਦੱਸ ਵੀ ਜਿਹਨੂੰ ਆਪਾਂ ਅਕਲ ਕਹਿੰਦੇ ਆ, ਅਕਲ ਦਾ ਮਾਲਕ ਕੌਣ ਹੈ? ਰਾਣੀ ਸੋਚਣ ਲੱਗ ਗਈ, ਕਹਿੰਦੀ ਗੰਜੇ ਇਹਦਾ ਨਹੀਂ ਪਤਾ ਲੱਗਦਾ। ਕਹਿੰਦਾ ਜੀ ਤੂੰ 20 ਨਾ ਗਿਣ ਜਾਣ, ਲਿੱਤਰ ਕਿੰਨੇ ਮਾਰਦੇ ਹੁੰਦੇ ਆ? ਕਹਿੰਦੀ ਭਾਜੀ ਦੌੜਦੇ ਤੇ 20, ਕਹਿੰਦਾ 5 ਲਿੱਤਰ ਛੱਡ ਦੇ, ਹੁਣ ਛੱਡ ਦੂੰ, ਦੱਸ ਦਿੰਦਾ। ਉਹ ਕਹਿੰਦਾ ਗੰਜਿਆ ਤੈਨੂੰ 5 ਲਿੱਤਰ ਛੱਡੇ। ਰਾਣੀਏ ਕਹਿੰਦਾ ਅਕਲ ਦਾ ਮਾਲਕ ਗੁੱਸਾ, ਜਦ ਬੰਦੇ ਨੂੰ ਗੁੱਸਾ ਆ ਜਾਂਦਾ ਅਕਲ ਬੰਦ, ਲੜਾਈਆਂ ਹੋ ਜਾਂਦੀਆਂ, ਬੰਦੇ ਕਤਲ ਹੋ ਜਾਂਦੇ ਨੇ। ਜਦ ਫਿਰ ਕਹਿੰਦਾ ਤਾਰੀਖ ਭੁਗਤਦੇ ਆਉਂਦੇ ਆ, ਗੋਡਿਆਂ ਦੇ ਹੱਥ ਰੱਖੇ ਹੁੰਦੇ, ਫਿਰ ਅਕਲ ਆ ਜਾਂਦੀ ਹੈ, ਯਾਰ ਨਾ ਹੀ ਲੜਦੇ ਤਾਂ ਚੰਗਾ ਸੀ, ਬੁਲਾ ਜਾਂਦੇ ਉਸ ਟਾਈਮ। ਹਾਂਜੀ ਉਸ ਟਾਈਮ ਬੁਲਾ ਜਾਂਦੇ। ਹਾਂ ਵੇ ਗੰਜੇ ਇਹ ਤਾਂ ਗੱਲ ਤੇਰੀ ਠੀਕ ਆ। ਚੌਲ ਵੇ ਗੰਜਾ ਗਿਣੇ ਇੱਕ, ਕਹਿੰਦਾ ਠਹਿਰ ਜਾ ਰਾਣੀਏ ਇੱਕ ਗੱਲ ਹੋਰ ਹੈ ਜਿਹਨੂੰ ਆਪਾਂ ਸ਼ਰਮ ਕਹਿੰਦੇ ਆ, ਸ਼ਰਮ ਦਾ ਮਾਲਕ ਕੌਣ ਆ? ਉਹ ਕਹਿਣ ਲੱਗੀ ਸੋਚ ਸੋਚ ਕੇ, ਕਹਿੰਦੀ ਇਹਦਾ ਤਾਂ ਪਤਾ। ਕਹਿੰਦਾ ਹਾਂ ਦੱਸ। ਕਹਿੰਦੀ ਸ਼ਰਮ ਦਾ ਮਾਲਕ ਹਿਆ ਹੱਕ, ਕਹਿੰਦੇ ਤੁਰ ਫਿੱਟੇ ਤੇਰੇ ਇਲਮ ਕਿਤਾਬਾਂ ਪੜਨ ਤੇ ਇਹਦਾ ਤਾਂ ਭਰਾ ਲੱਗਿਆ। ਸ਼ਰਮ ਹਿਆ ਦਾ ਭੈਣ ਭਾਈ ਨੇ। ਮੈਂ ਇਹਦਾ ਮਾਲਕ ਪੁੱਛਿਆ ਕੌਣ ਆ? ਕਹਿੰਦੀ ਗੰਜਾ ਫਿਰ ਇਹਦਾ ਨਹੀਂ ਪਤਾ। ਕਹਿੰਦਾ 5 ਹੋਰ ਛੱਡ ਦੇ, ਕਹਿੰਦਾ ਹੁਣੀ ਦੱਸ ਦਿੰਦਾ। ਉਹ ਕਹਿੰਦੀ ਗੰਜਾ 5 ਹੋਰ ਛੱਡੇ ਤੈਨੂੰ, ਕਹਿੰਦਾ ਰਹਿ ਗਏ 10 ਲਿੱਤਰ ਚੱਕਦੀ ਕਰ ਤੈਨੂੰ ਮਾਰੂ ਜਾਲ ਥੱਲੇ। ਕਹਿੰਦਾ ਲਿੱਤਰ ਨਹੀਂ ਖਾਣਾ ਇਹਦੇ ਕੋਲੋਂ। ਕਹਿੰਦਾ ਰਾਣੀਏ ਸ਼ਰਮ ਦਾ ਮਾਲਕ ਹੁੰਦਾ ਇਸ਼ਕ, ਜਦ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਬੰਦੇ ਦੇ ਅੱਖਾਂ 'ਚੋਂ ਸ਼ਰਮ ਚਲੀ ਜਾਂਦੀ ਹੈ, ਸਹੀ ਗੱਲ, ਅੰਨਾ ਹੋ ਜਾਂਦਾ ਬੰਦਾ, ਫਿਰ ਨਹੀਂ ਇਹਨੂੰ ਦੇਖਦਾ ਕੁਝ ਵੀ। ਹਾਂ ਵੇ ਗੰਜਿਆ ਕਹਿੰਦੀ ਇਹ ਵੀ ਗੱਲ ਤੇਰੀ ਠੀਕ ਆ। ਕਹੋ ਵੇ ਗੰਜੇ ਇੱਕ, ਕਹਿੰਦਾ ਠਹਿਰ ਜਾ ਰਾਣੀ ਇੱਕ ਗੱਲ ਹੋਰ ਆ। ਕਹਿੰਦਾ ਇੱਕੇ ਪਰ ਇੱਕਾ, ਕਹਿੰਦਾ ਜਾ ਗੰਜੇ ਨੇ ਕਰਤਾ ਦੁੱਖੇ ਤੋਂ ਤਿੱਕਾ, ਨਹੀਂ ਰਹਿ ਗਿਆ ਇੱਕੇ ਦਾ ਇੱਕਾ। ਆਹ ਦੱਸ ਹੁਣ ਇਹ ਅਨਪੜ੍ਹਾਂ ਵਾਲੇ ਸਵਾਲ ਪੜ੍ਹੇ ਹੋਏ ਨੂੰ ਕਿੱਥੇ ਆਉਂਦੇ ਆ? ਉਹ ਕਹਿੰਦੀ ਵੀ ਗੰਜੇ ਇਹਦਾ ਵੀ ਨਹੀਂ ਪਤਾ ਲੱਗਦਾ। ਕਹਿੰਦਾ ਲੈ ਫਿਰ ਰਾਣੀ 5 ਲਿੱਤਰ ਹੋਰ ਛੱਡ ਦੇ। ਉਹਨੇ 5 ਹੋਰ ਛਡਾ ਲਏ, ਰਹਿ ਗਏ 5। ਕਹਿੰਦਾ ਹੁਣ ਲਿੱਤਰ ਨਹੀਂ ਖਾਂਦਾ, ਹੱਥ ਪਾਉਂਦੀ ਕਰਦੀ ਨੂੰ ਛਾਲ ਮਾਰ ਕੇ ਥੱਲੇ ਜਾਊਂ, ਹੁਣ ਨਹੀਂ ਕਹਿੰਦਾ ਲਿੱਤਰ ਖਾਂਦਾ ਇਹਦੇ ਕੋਲੋਂ। ਕਹਿੰਦਾ ਰਾਣੀ ਇੱਕ ਪਰ ਇੱਕਾ, ਜਾਂ ਗੰਜੇ ਨੇ ਕਰਤਾ ਦੁੱਖੇ ਤੋਂ ਤਿੱਕਾ, ਨਹੀਂ ਰਹਿ ਗਿਆ ਇੱਕੇ ਦਾ ਇੱਕਾ। ਕਹਿੰਦਾ ਜੇ ਤਾਂ ਮੈਂ ਤੈਨੂੰ ਵਿਆਹ ਕੇ ਲੈ ਗਿਆ, ਇੱਕ ਤੂੰ ਇੱਕ ਮੈਂ ਇੱਕ ਮੇਰੀ ਮਾਂ, ਕਹਿੰਦਾ 3 ਹੋ ਜਾਣਗੇ। ਜੇ ਕਹਿੰਦਾ ਅੱਜ ਮੈਂ ਤੈਨੂੰ ਇੱਥੋਂ ਵਿਆਹ ਕੇ ਨਾ ਲੱਗਿਆ ਤੂੰ ਮੈਨੂੰ ਰਾਜ ਮਰਵਾ ਦੇਣਾ, ਮੇਰੀ ਮਾਂ ਇਕੱਲੀ ਰਹਿ ਜਾਣੀ ਹੈ। ਕਹਿੰਦਾ ਇਹ ਮੈਂ ਇਹ ਦੱਸਿਆ ਤੈਨੂੰ। ਹਾਂ ਵੇ ਗੰਜੇ ਇਹ ਵੀ ਗੱਲ ਤੇਰੀ ਠੀਕ ਆ। ਚੱਲ ਵੇ ਗੰਜਿਆ ਕਹੇ ਇੱਕ, ਕਹਿੰਦਾ ਚੱਲ ਰਾਣੀ ਸ਼ੁਰੂ ਹੋ ਜਾਣ। ਕਹੋ ਵੇ ਗੰਜਿਆ ਇੱਕ, ਕਹਿੰਦਾ ਇੱਕ ਨਾਮ ਰੱਬ ਦਾ। ਕਹੋ ਵੇ ਗੰਜਿਆ 2, ਕਹਿੰਦਾ ਹਰ ਚੀਜ਼ ਦਾ ਅੱਲਾਹ ਤਾਲਾ ਦੀ ਜ਼ਾਤ ਨੇ ਜੋੜਾ ਜੋੜਾ ਬਣਾਇਆ, ਮਰਦ ਔਰਤ ਜ਼ਮੀਨ ਅਸਮਾਨ ਦਿਨ ਰਾਤ, ਹਰ ਚੀਜ਼ ਦਾ ਜੋੜਾ ਜੋੜਾ ਅੱਲਾਹ ਤਾਲਾ ਨੇ ਪੈਦਾ ਕੀਤਾ। ਕਹੋ ਵੇ ਗੰਜਿਆ 3, ਕਹਿੰਦਾ 3 ਕੌਲ ਮੁਸਲਮਾਨਾਂ ਦੇ। ਕਹੋ ਵੇ ਗੰਜਿਆ 4, ਕਹਿੰਦਾ 4 ਯਾਰ ਨਬੀ ਪਾਕ ਦੇ। ਕਹੋ ਵੇ ਗੰਜਿਆ 5 ਤਿੰਨ, ਕਹਿੰਦਾ 5 ਤਿੰਨ ਪਾਕ ਘਰਾਣਾ ਨਬੀ ਦਾ। 5 ਨਮਾਜ਼ਾਂ ਮੁਸਲਮਾਨਾਂ ਦੀਆਂ, 5 ਬਣਾ ਸਿੱਖਾਂ ਦੇ। ਮੁਸਲਮਾਨਾਂ ਦੀਆਂ ਨਮਾਜ਼ਾਂ ਦਾ ਤਾਂ ਪਤਾ ਵੀ 5 ਕਿਹੜੀਆਂ, ਸਿੱਖਾਂ ਦੇ ਬਣਾ ਕਿਹੜੇ ਕਿਹੜੇ? ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਇਹ 5 ਬਣਾ ਸਿੱਖਾਂ ਦੇ ਹੈ। ਹਾਂਜੀ ਵੀ ਇਹ ਉਹਨਾਂ ਦੇ। ਕਹੋ ਵੇ ਗੰਜਿਆ 6, ਕਹਿੰਦਾ 6 ਕਲਮੇ ਮੁਸਲਮਾਨਾਂ ਦੇ, ਜਿਹੜੇ ਹੁਣ ਘੜੀ ਨੂੰ ਤੇਰੇ ਤੇ ਵਾਰਤ ਹੋਣੇ ਨੇ। ਰਾਣੀ ਦੀ ਕੌਡੀ ਧੜਕਣ ਲੱਗ ਗਈ, ਕਹਿਣ ਲੱਗੀ ਇਹ ਕੀ ਕਰਨ ਲੱਗਿਆ ਬਈ, ਇਹ ਤਾਂ ਤੁਰਿਆ ਜਾਂਦਾ ਕਹਾਂ ਨੂੰ। ਕਹੋ ਵੇ ਗੰਜਿਆ 7, ਕਹਿੰਦਾ 7 ਦਰਵਾਜ਼ੇ ਦੋਜ਼ਖ ਦੇ। ਕਹੋ ਵੇ ਗੰਜਿਆ 8, ਕਹਿੰਦਾ 8 ਦਰਵਾਜ਼ੇ 8 18, 8 ਦਰਵਾਜ਼ੇ ਬਿਸ਼ਤ ਦੇ। 9 ਨਰਾਤਾ, 10ਵਾਂ 10 ਦਸਹਿਰਾ, 11 11ਵੀਂ ਵਾਲੇ ਪੀਰ, 12 ਮਹੀਨੇ ਸਾਲ ਦੇ, 13 ਤੇਜੀ ਹੈ, 14 ਤਬਕ ਜ਼ਮੀਨ ਸਮਾਨ ਦੇ। ਚੱਲ ਰਾਣੀ ਕਿੱਥੇ ਤੱਕ ਚੱਲਦੀ ਹੈ? ਕਹੋ ਵੇ ਗੰਜਿਆ ਭੁੱਲ ਜਾ, ਕਹਿੰਦਾ ਭੁੱਲਾਂ ਕਿਉਂ, ਲਿੱਤਰ ਤੋਂ ਡਰ ਲੱਗਦਾ।
ਕਹੋਵੇ ਗੰਜਿਆ 15 ਕਹਿੰਦਾ 15 ਸਰਾਧ ਹਿੰਦੂਆਂ ਦੇ, ਕਹੋਵੇ ਗੰਜਿਆ 16 ਕਹਿੰਦਾ 16 ਨੂੰ ਕਲਸ਼ ਪੂਰਨ ਦੇ ਘਰੇ ਕ੍ਰਿਸ਼ਨ ਮਹਾਰਾਜ ਪੈਦਾ ਹੋਏ, ਕਹੋਵੇ ਗੰਜਿਆ 17 ਕਹਿੰਦਾ 17 ਰਕਾਤਾਂ ਨਮਾਜ਼ ਇਸ਼ਾ ਦੀਆਂ, ਕਹੋਵੇ ਗੰਜਿਆ 18 ਕਹਿੰਦਾ 18 ਬੇਟੇ ਹਜ਼ਰਤ ਅਲੀ ਦੇ, ਕਹੋਵੇ ਗੰਜਿਆ 19 ਕਹਿੰਦਾ ਰਾਣੀਏ ਪੂਰੇ ਹੋ ਗਏ। ਕਹਿੰਦੀ ਮਰ ਜਾਣੇ ਹਲੇ ਤਾਂ 2 ਰਹਿੰਦੇ ਆ। ਕਹਿੰਦਾ ਰਾਣੀਏ 19 ਵੀ ਤੂੰ, 20ਵਾਂ ਮੈਂ, 21ਵਾਂ ਮੇਰਾ ਢਾਂਗਾ ਪਾ ਕੇ ਹੱਥ ਗੁੱਟ ਨੂੰ ਕਹਿੰਦਾ ਚੱਲਦਾ ਚੂੜ ਮਾਜਰੇ ਦੇ ਮੋੜ ਤੇ ਭੇਡਾਂ ਚਾਰੀਏ। ਕਹਿੰਦਾ ਤੂੰ ਕੀ ਲੋਕਾਂ ਨੂੰ ਵਕਤ ਪਾਇਆ ਭਲਾ। ਉਸ ਵੇਲੇ ਰਾਣੀ ਦੇ ਹਾਂਜੀ ਵਾਹ ਜੀ ਵਾਹ, ਕੀ ਬਾਤ। ਇਸ ਤੋਂ ਬਾਅਦ ਜੀ ਫਿਰ ਉਹ ਗੱਲ ਕਰਨ ਤੋਂ ਬਾਅਦ ਫਿਰ ਇਹ ਸਾਜ਼ਾਂ ਦੇ ਵਿੱਚ ਜਾ ਗਾਈਦਾ ਗੰਜਾ ਜਿੱਤ ਗਿਆ, ਰਾਣੀ ਦਾ ਪਾਸਾ ਹਰ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਲੋਕੀ ਹੱਸਦੇ, ਗੰਜੇ ਦਾ ਕੁੰਡਾ ਅੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ। 20 ਗਿਣ ਕੇ ਖੁਸ਼ੀ ਨਾਲ ਗੰਜਾ ਉੱਠਿਆ, ਝੱਟ ਉੱਠ ਕੇ ਰਾਣੀ ਤੇ ਪੂਰਾ ਸਿੱਟਿਆ, ਮਹਿਲਾਂ ਵਾਲੀਏ ਹੰਕਾਰ ਤੇਰਾ ਟੁੱਟਿਆ, ਬੂਟਾ ਰੱਬ ਨੇ ਜੜਾਂ ਤੋਂ ਅੱਜ ਤੇਰਾ ਪੁੱਟਿਆ। ਬਾਜ਼ੀ ਜਿੱਤੀ ਗਿਣ ਕੇ 20, ਹੁਣ ਤੂੰ ਹੋਰ ਕਰੇਂਗੀ ਕੀ, ਉੱਠ ਕੇ ਪੈ ਜਾ ਸਿੱਧੀ ਲੀ, ਝੱਟ ਉੱਠ ਕੇ ਸਰਾਣੇ ਉਹਦੇ ਖੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਗੰਜਾ ਜਿੱਤ ਗਿਆ, ਰਾਣੀ ਦਾ ਪਾਸਾ ਹਾਰ ਗਿਆ। ਤੇ ਜ਼ਮਾਨੇ ਵਿੱਚ ਢੋਲ ਵੱਜ ਗਏ, ਕੀਤੇ ਵੱਡੇ ਵੱਡੇ ਬਾਦਸ਼ਾਹ ਖੁਆਰ ਨਹੀਂ, ਛਿੱਤਰ ਮਾਰ ਕੇ ਮਹਿਲਾਂ ਤੋਂ ਕੀਤੇ ਬਾਹਰ ਨਹੀਂ, ਹੁਣ ਤੂੰ ਮੇਰੀਆਂ ਭੇਡਾਂ ਨੂੰ ਚੱਲ ਚਾਰ ਨਹੀਂ, ਨਾਲੇ ਮਾਂ ਮੇਰੀ ਦੀ ਬਣ ਜਾ ਖਿਦਮਤਗਾਰ ਨਹੀਂ, ਹੁਣ ਤੂੰ ਹੋ ਮੇਰੇ ਤੇ ਰਾਜ਼ੀ, ਨਾਲੇ ਹਰ ਗਈਆਂ ਤੂੰ ਬਾਜ਼ੀ, ਘਰ ਸੱਦ ਲੈ ਮੁੱਲਾ ਕਾਜ਼ੀ, 6 ਕਲਮੇ ਨਿਕਾਹ ਵਾਲੇ ਪੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ। ਕਹਿੰਦਾ ਅੱਖਾਂ ਪੱਟ ਕੇ ਗੰਜੇ ਦੇ ਵੱਲ ਝਾਕ ਨਹੀਂ, ਸੱਜੀ ਅੱਖ ਤੋਂ ਮੈਂ ਰਾਣੀਏ ਮਨਾਕ ਨਹੀਂ, ਗੰਜੇ ਕਾਣਿਆਂ ਨੂੰ ਕਿਹੜਾ ਦਿੰਦਾ ਸਾਕ ਨਹੀਂ। ਸੱਜੀ ਅੱਖ ਤੋਂ ਮੈਂ ਰਾਣੀਏ ਮਨਾਕ ਨਹੀਂ, ਗੰਜੇ ਕਾਣਿਆਂ ਨੂੰ ਕਿਹੜਾ ਦਿੰਦਾ ਸਾਕ ਨਹੀਂ, ਸ਼ੁਕਰ ਰੱਬ ਦਾ ਮੈਂ ਕਰਾਂ ਲੱਖ ਲੱਖ ਨਹੀਂ, ਦੇਵੀ ਅੰਨੀ ਮਾਂ ਦਵਾਈ ਮੇਰੀਆਂ ਹੋ ਜਾਣ ਦੂਰ ਬਲਾਈ, ਤੈਨੂੰ ਕਹਿੰਦਾ ਗੰਜਾ ਸਾਈਂ, ਮਾਪੇ ਪੂਜ ਕੇ ਜਹਾਨ ਸਾਰਾ ਤਰ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਗੰਜਾ ਜਿੱਤ ਗਿਆ, ਰਾਣੀ ਦਾ ਪਾਸਾ ਹਰ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ। ਆਪਣਾ ਰਾਣੀ ਡੋਲੇ ਵਿੱਚ ਬਹਿ ਗਈ, ਤਾਂ ਮਾਰ ਕੇ ਸਈਆਂ ਤੋੜ ਦਿੱਤੀ, ਸ਼ੁਕਰ ਗੁਜ਼ਾਰ ਕੇ ਬਾਵਲ ਤੋੜ ਦਿੱਤੀ, ਧਾਈ ਮਾਰ ਮਾਰ ਕੇ ਗਈ, ਫਰਜੰਦ ਅਲੀ ਕੁਰਲਾਂਦੀ, ਉਹਦੀ ਪੇਸ਼ ਕੋਈ ਨਾ ਜਾਂਦੀ, ਹੋਂਕੇ ਭਰਦੀ ਚੋਟਾਂ ਖਾਂਦੀ, ਗੰਜਾ ਲੈ ਕੇ ਭੇਡਾਂ ਦੇ ਬਾੜੇ ਵੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਗੰਜਾ ਜਿੱਤ ਗਿਆ, ਰਾਣੀ ਦਾ ਪਾਸਾ ਹਰ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ, ਲੋਕੀ ਹੱਸਦੇ, ਗੰਜੇ ਦਾ ਕੁੰਡਾ ਅੜ ਗਿਆ, ਜ਼ਮਾਨੇ ਵਿੱਚ ਢੋਲ ਵੱਜ ਗਏ।